26 ਨਵੰਬਰ ਸਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਇੱਕ ਵਾਰ ਫਿਰ ਅੱਜ ਦੀਆਂ ਕੁਝ ਅਪਡੇਟਸ ਲੈ ਕੇ ਹਾਜ਼ਰ ਹਾਂ। ਅੱਜ ਵੀ ਕੁਝ ਅਹਿਮ ਖਬਰਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ। ਖਾਸ ਤੌਰ ਤੇ ਇੱਕ ਵੱਡੀ ਖਬਰ ਇਹ ਹੈ ਕਿ ਇੱਕ ਮੂਲ ਵਾਸੀ ਫੌਜੀ ਨੇ ਆਤਮ ਹੱਤਿਆ ਕੀਤੀ ਹੈ ਤੇ ਉਸ ਦੀ ਮਾਂ ਨੇ ਇਨਸਾਫ ਦੇ ਲਈ ਅਦਾਲਤ ਦਰਖਤ ਖੜਕਾਉਣ ਦੀ ਤਿਆਰੀ ਕਰ ਲਈ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਇੱਕ ਮੂਲ ਵਾਸੀ ਫੌਜੀ ਵੱਲੋਂ ਆਤਮ ਹੱਤਿਆ ਦਾ ਮਾਮਲਾ ਸਿਰਫ ਇਸ ਕਰਕੇ ਕਿ ਫੌਜ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਮੈਂ ਅੱਗੇ ਚੱਲ ਕੇ ਇਸ ਦੇ ਬਾਰੇ ਹੋਰ ਵੇਰਵੇ ਦੇਵਾਂਗਾ। ਇਸ ਤੋਂ ਇਲਾਵਾ ਇੱਕ ਵੱਡੀ ਡਿਵੈਲਪਮੈਂਟ ਇਹ ਹੋਈ ਹੈ ਕਿ ਕੈਨੇਡਾ ਦੀ ਜਿਹੜੀ ਨਵੀਂ ਉਪ ਪ੍ਰਧਾਨ ਮੰਤਰੀ ਹੈ ਕ੍ਰਿਸਟੀਆ ਫਰੀਲੈਂਡ, ਉਸ ਦੀ ਜੇਸਨ ਕੈਨੀ ਜਿਹੜੇ ਅਲਬਰਟਾ ਦੇ ਮੁੱਖ ਮੰਤਰੀ ਨੇ, ਸੱਜੇ ਪੱਖੀ UCP ਪਾਰਟੀ ਦੇ ਆਗੂ, ਉਹਨਾਂ ਵਿਚਾਲੇ ਇੱਕ ਅਹਿਮ ਮੁਲਾਕਾਤ ਹੋਈ ਹੈ। ਚੇਤੇ ਰਹੇ ਅਲਬਰਟਾ ਦੇ ਫੈਡਰਲ ਸਰਕਾਰ ਨਾਲ ਸੰਬੰਧ ਵਿਗੜਦੇ ਚਲੇ ਜਾ ਰਹੇ ਨੇ, ਜਿਸ ਕਰਕੇ ਇਹ ਮੁਲਾਕਾਤ ਬਹੁਤ ਅਹਿਮੀਅਤ ਰੱਖਦੀ ਹੈ। ਇਸ ਦੇ ਬਾਰੇ ਖਾਸ ਗੱਲਬਾਤ। ਔਰ ਇਸ ਤੋਂ ਇਲਾਵਾ ਰੇਚਲ ਨੋਟਲੀ ਅਲਬਰਟਾ ਦੀ ਹੀ ਸਾਬਕਾ ਮੁੱਖ ਮੰਤਰੀ, ਉਸਨੇ ਜਿਹੜਾ ਇੱਕ ਵਿਵਾਦਗ੍ਰਸਤ ਬਿਆਨ ਹਾਊਸ 'ਚ ਦਿੱਤਾ ਸੀ, ਜਿਸ ਕਰਕੇ ਉਸਨੂੰ ਹਾਊਸ 'ਚੋਂ ਕੱਢ ਦਿੱਤਾ ਗਿਆ ਸੀ। ਉਸਨੇ ਆਪਣਾ ਬਿਆਨ ਵਾਪਸ ਲੈ ਲਿਆ ਪਰ ਮਾਫੀ ਨਹੀਂ ਮੰਗੀ। ਇਸ ਖਬਰ ਵੱਲ ਵੀ ਤੁਹਾਡਾ ਧਿਆਨ ਦਿਵਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੈਨੇਡਾ ਭਰ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਯੂਨੀਵਰਸਲ ਹੈਲਥ ਕੇਅਰ ਦੀ ਦੁਨੀਆ ਭਰ ਵਿੱਚ ਧੂਮਾਂ ਨੇ। ਦੁਨੀਆ ਭਰ ਦੇ ਵਿੱਚ ਜਿਹੜਾ ਇੱਥੋਂ ਦਾ ਯੂਨੀਵਰਸਲ ਹੈਲਥ ਕੇਅਰ ਹੈ, ਜਿਸ ਦੇ ਤਹਿਤ ਮਰੀਜ਼ਾਂ ਨੂੰ ਮੁਫਤ ਇਲਾਜ ਮਿਲਦਾ ਹੈ ਔਰ ਬਿਨਾਂ ਕਿਸੇ ਸਮੱਸਿਆ ਦੇ ਉਸ ਨੂੰ ਇੱਕ ਪ੍ਰਾਈਵੇਟ ਕਲੀਨਿਕ ਚਲਾਉਣ ਵਾਲੇ ਡਾਕਟਰ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਉਹ ਚਾਹੁੰਦੇ ਨੇ ਕਿ ਪ੍ਰਾਈਵੇਟ ਹੈਲਥ ਕੇਅਰ ਵੀ ਨਾਲੋਂ ਨਾਲ ਚੱਲੇ, ਲੋਕਾਂ ਕੋਲ ਇੱਕ ਚੋਇਸ ਹੋਵੇ। ਇਸ ਨੂੰ ਲੈ ਕੇ ਫੈਡਰਲ ਸਰਕਾਰ ਵਿੱਚ ਉਥਲ ਪੁਥਲ ਕਾਫੀ ਚੱਲ ਰਹੀ ਹੈ ਫੈਡਰਲ ਅਦਾਲਤ ਵਿੱਚ। ਇਸ ਦੇ ਬਾਰੇ ਖਾਸ ਗੱਲਬਾਤ ਕਰਾਂਗੇ। ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਸੋ ਇਹ ਕੁਝ ਖਬਰਾਂ ਨੇ, ਆਓ ਇਹਨਾਂ 'ਤੇ ਵਾਰੋ-ਵਾਰ ਨਿਗਾਹ ਮਾਰਦੇ ਹਾਂ। ਪਹਿਲਾਂ ਤਾਂ ਗੱਲ ਕਰੀਏ ਮੂਲ ਵਾਸੀ ਇੱਕ ਫੌਜੀ ਵੱਲੋਂ ਆਤਮ ਹੱਤਿਆ ਦਾ ਮਾਮਲਾ। ਕਾਰਪੋਰਲ ਨੋਲਨ ਕੈਰੀਬੂ ਮੈਨੀਟੋਬਾ ਇਲਾਕੇ ਨਾਲ ਸੰਬੰਧਿਤ ਸੀ। ਸੋ ਕੈਨੇਡੀਅਨ ਫੌਜ ਦੇ ਵਿੱਚ ਟ੍ਰੇਨਿੰਗ ਲੈ ਰਿਹਾ ਸੀ 2017 ਦੇ ਵਿੱਚ। ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਮੂਲ ਵਾਸੀ ਹੋਣ ਕਰਕੇ ਉਸ ਨੂੰ ਨਸਲੀ ਤਾਣੇ ਦਿੱਤੇ ਜਾਂਦੇ ਸੀ ਔਰ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ, ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਇਸ ਬੁਰਸ਼ਾਗਰਦੀ ਤੋਂ ਤੰਗ ਆ ਕੇ ਉਸਨੇ ਆਤਮ ਹੱਤਿਆ ਕਰ ਲਈ। ਹੁਣ ਉਸ ਦੀ ਮਾਂ ਫਰੀਡਾ ਕੈਰੀਬੂ ਨੇ ਬਕਾਇਦਾ ਫੈਡਰਲ ਅਦਾਲਤ ਦਾ ਦਰ ਖੜਕਾਇਆ। ਉਸਨੇ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਰਹੀ ਹੈ। ਉਸ ਦਾ ਕਹਿਣਾ ਕਿ ਮੇਰੇ ਬੇਟੇ ਨਾਲ ਜੋ ਕੁਝ ਵਾਪਰਿਆ ਉਹ ਨਸਲਵਾਦ ਕਰਕੇ ਹੋਇਆ। ਮੂਲ ਵਾਸੀ ਲੰਬੇ ਸਮੇਂ ਤੋਂ ਇਸ ਮੁਲਕ ਵਿੱਚ ਢਾਂਚਾਗਤ ਨਸਲਵਾਦ ਦਾ ਸਾਹਮਣਾ ਕਰਦੇ ਆ ਰਹੇ ਨੇ। ਹਾਲਾਂਕਿ ਮੂਲ ਵਾਸੀ ਇਸ ਮੁਲਕ ਦੇ ਅਸਲ ਬਾਸ਼ਿੰਦੇ ਨੇ। ਇਹ ਮੁਲਕ ਉਹਨਾਂ ਦਾ ਹੈ। ਅਸੀਂ ਸਾਰੇ ਇਮੀਗ੍ਰੈਂਟਾਂ ਵਿੱਚ ਇਹ ਗੋਰਿਆਂ ਨੂੰ ਲਾ ਲਈਏ। ਸੋ ਅਫਸੋਸ ਦੀ ਗੱਲ ਕਿ ਜਿਹੜੇ ਮੁਲਕ ਦੇ ਅਸਲੀ ਮਾਲਕ ਨੇ, ਅਸਲੀ ਵਾਰਸ ਨੇ, ਉਹ ਸਿਰਫ 4% ਉਹਨਾਂ ਦੀ ਆਬਾਦੀ ਹੈ। ਪਰ ਲਗਾਤਾਰ ਢਾਂਚਾਗਤ ਨਸਲਵਾਦ ਦਾ ਸਾਹਮਣਾ ਵੀ ਉਹ ਕਰ ਰਹੇ ਨੇ ਔਰ ਇੱਕ ਲੰਮਾ ਚੌੜਾ ਨਸਲੀ ਇਤਿਹਾਸ ਰਿਹਾ ਜਿਸ ਦੇ ਚਲਦਿਆਂ ਉਹਨਾਂ ਦੀ ਆਬਾਦੀ ਇੰਨੀ ਘੱਟ ਹੈ। ਉਸ ਦੇ ਦੋ ਵੱਡੇ ਕਾਰਨ ਨੇ। ਇੱਕ ਤਾਂ ਜਿਹੜੇ ਬਸਤੀਵਾਦੀ ਕੁਝ ਬਿਮਾਰੀਆਂ ਲੈ ਕੇ ਆਏ, ਜਿਸ ਦੇ ਕਰਕੇ ਉਹਨਾਂ ਦੀਆਂ ਮੌਤਾਂ ਹੋਈਆਂ। ਕੁਝ ਉੱਦਾਂ ਮਾਰ ਦਿੱਤੇ ਗਏ। ਬਾਕੀਆਂ ਨੂੰ ਮਜਬੂਰ ਕੀਤਾ ਗਿਆ ਕਿ ਕਿਵੇਂ ਨਾ ਕਿਵੇਂ ਉਹਨਾਂ ਨੂੰ ਬਹੁਤ ਗਿਣਤੀ ਵਿੱਚ ਜਜ਼ਬ ਕਰ ਲਿਆ ਜਾਵੇ। ਸੋ ਇਸ ਕਰਕੇ ਉਹਨਾਂ ਦੀ ਆਬਾਦੀ ਘੱਟ ਹੈ, ਪਰ ਢਾਂਚਾਗਤ ਨਸਲਵਾਦ ਦਾ ਸਾਹਮਣਾ ਸਭ ਤੋਂ ਵੱਧ ਉਹ ਕਰ ਰਹੇ ਨੇ। ਔਰ ਉਸ ਦੇ ਚਲਦਿਆਂ ਫੌਜ ਵਿੱਚ ਇਸ ਤਰ੍ਹਾਂ ਇੱਕ ਨੌਜਵਾਨ ਵੱਲੋਂ ਆਪਣੀ ਜਾਨ ਲੈ ਲੈਣੀ, ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਬੜੀ ਸ਼ਰਮ ਦੀ ਗੱਲ ਹੈ। ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ, ਇੱਥੋਂ ਦੀਆਂ ਸਰਕਾਰਾਂ ਅਤੀਤ ਵਿੱਚ ਮੂਲ ਵਾਸੀਆਂ ਨਾਲ ਹੋਈਆਂ ਜ਼ਿਆਦਤੀਆਂ ਲਈ ਮਾਫੀਆਂ ਮੰਗਦੇ ਫਿਰਦੇ ਨੇ, ਪਰ ਨਸਲਵਾਦ ਅੱਜ ਵੀ ਜਾਰੀ ਹੈ। ਇਸ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਕਿ ਕੁਝ ਦਿਨ ਪਹਿਲਾਂ ਤੁਸੀਂ ਅਪਡੇਟ ਕੈਨੇਡਾ ਵਿੱਚ ਸੁਣਿਆ ਵੀ ਹੋਵੇਗਾ ਕਿ ਇੱਕ ਜਿਹੜੀ ਮਿਲਟਰੀ ਇੰਟੈਲੀਜੈਂਸ ਰਿਪੋਰਟ ਇਹ ਦੱਸਦੀ ਹੈ ਕਿ ਕਿਵੇਂ ਕੈਨੇਡਾ ਦੀ ਫੌਜ ਦੇ 30 ਦੇ ਕਰੀਬ ਜਿਹੜੇ ਮੈਂਬਰ ਨੇ, ਉਹਨਾਂ ਦੇ ਨਸਲਵਾਦੀ ਸੋਚ ਰੱਖਣ ਵਾਲੇ ਗਰੁੱਪਾਂ ਦੇ ਨਾਲ ਸੰਬੰਧ ਨੇ। ਚੇਤੇ ਰਹੇ ਪੈਟਰਿਕ ਮੈਥਿਊਜ਼ ਨਾਂ ਦਾ ਇੱਕ ਰਿਜ਼ਰਵਿਸਟ ਭਗੌੜਾ ਹੈ ਜਿਸ ਦੇ ਨਿਊ ਨਾਜ਼ੀ ਨਾਲ ਸੰਬੰਧ ਸੀ। ਉਸ ਦਾ ਅਜੇ ਕੋਈ ਥੌ ਪਤਾ ਨਹੀਂ। ਮਿਲਟਰੀ ਇੰਟੈਲੀਜੈਂਸ ਦੀ ਰਿਪੋਰਟ ਆਈ ਕਿ 30 ਦੇ ਕਰੀਬ ਇਹੋ ਜਿਹੇ ਫੌਜੀ ਨੇ ਜਿਨ੍ਹਾਂ ਦੇ ਨਸਲਵਾਦੀ ਸੰਗਠਨਾਂ ਨਾਲ ਸੰਬੰਧ ਨੇ। ਔਰ ਹੋਇਆ ਕੀ ਕਿ ਸਿਰਫ ਉਹਨਾਂ ਨੂੰ ਤਾੜਨਾ ਦੇ ਦਿੱਤੀ ਗਈ, ਖਿਚਾਈ ਕਰਕੇ ਮਾਮਲਾ ਉੱਥੇ ਹੀ ਜਿਹੜਾ ਹੈ ਠੱਪ ਕਰ ਦਿੱਤਾ ਗਿਆ। ਕੋਈ ਉਹਨਾਂ ਨੂੰ ਕੱਢਿਆ ਨਹੀਂ ਗਿਆ। ਹਾਲਾਂਕਿ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਨੂੰ ਫੌਜ ਚੋਂ ਕੱਢਿਆ ਜਾਵੇ। ਸੋ ਫੌਜ ਵਿੱਚ ਨਸਲਵਾਦ ਹੈ, ਇਹ ਗੱਲ ਬੜੇ ਚਿਰ ਤੋਂ ਚੱਲਦੀ ਆ ਰਹੀ, ਧੁਖਦੀ ਆ ਰਹੀ ਹੈ। ਉਸ ਦੇ ਮੱਦੇਨਜ਼ਰ ਇਹ ਜਿਹੜਾ ਨੋਲਨ ਕੈਰੀਬੂ ਦੀ ਮੌਤ ਦਾ ਮਾਮਲਾ, ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਸੀਗਾ। ਸੋ ਅਫਸੋਸ ਦੀ ਗੱਲ ਕਿ ਨਹੀਂ ਲਿਆ ਗਿਆ, ਜਿਸ ਕਰਕੇ ਉਸ ਦੀ ਮਾਂ ਮਜਬੂਰ ਹੋਈ ਹੈ ਕਿ ਉਹ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਖਿੱਚੇ। ਇਹ ਸਰਕਾਰ ਲਈ ਇੱਕ ਨਮੋਸ਼ੀ ਵਾਲੀ ਗੱਲ ਹੈ, ਸ਼ਰਮ ਵਾਲੀ ਗੱਲ ਹੈ। ਦੁਨੀਆ ਭਰ ਵਿੱਚ ਤੁਸੀਂ ਢੋਲ ਵਜਾਉਂਦੇ ਹੋ ਕਿ ਕੈਨੇਡਾ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਹਿਊਮਨ ਰਾਈਟਸ ਦਾ ਚੈਂਪੀਅਨ ਹੈ, ਅਲੰਬਰਦਾਰ ਹੈ, ਹਿਊਮਨ ਰਾਈਟਸ ਦਾ ਲੀਡਰ ਹੈ। ਪਰ ਤੁਹਾਡੇ ਆਪਣੇ ਮੁਲਕ ਵਿੱਚ ਮੂਲ ਵਾਸੀਆਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਸਲੂਕ ਹੈ, ਕਿਸ ਤਰ੍ਹਾਂ ਦਾ ਵਰਤਾਓ ਉਹਨਾਂ ਦੇ ਨਾਲ ਹੋ ਰਿਹਾ, ਇਹ ਤੁਹਾਡੇ ਉੱਤੇ ਬਹੁਤ ਮਾੜੀ ਰਿਫਲੈਕਸ਼ਨ ਹੈ। ਇਸ ਦੇ ਬਾਰੇ ਸਰਕਾਰਾਂ, ਇੱਥੋਂ ਦੀਆਂ ਸੂਬਾਈ ਸਰਕਾਰਾਂ ਅਤੇ ਫੈਡਰਲ ਸਰਕਾਰ ਸਾਰੇ ਸਿਰ ਜੋੜ ਕੇ ਬਹਿ ਕੇ ਸੋਚਣ ਕਿ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਅਗਲੀ ਗੱਲਬਾਤ ਕਰਦੇ ਹਾਂ ਕਿ ਕੈਨੇਡਾ ਦੀ ਜਿਹੜੀ ਨਵੀਂ
ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਜਿਹੜੀ ਕਿ ਅੰਤਰਰਾਜੀ ਮਾਮਲਿਆਂ ਬਾਰੇ ਵੀ ਮੰਤਰੀ ਹੈ, ਉਹਨਾਂ ਨੂੰ ਖਾਸ ਜ਼ਿੰਮੇਵਾਰੀ ਸੌਂਪੀ ਗਈ ਹੈ। ਤੁਹਾਨੂੰ ਯਾਦ ਹੋਣਾ ਕਿ 21 ਅਕਤੂਬਰ ਨੂੰ ਚੋਣਾਂ ਹੋਈਆਂ, ਸੋ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਬਚੀ ਰਹੀ ਔਰ ਇਸ ਸਮੇਂ ਘੱਟ ਗਿਣਤੀ ਸਰਕਾਰ ਚਲਾ ਰਹੀ ਹੈ, ਅਤੇ ਟੋਰੀ ਪਾਰਟੀ ਦੇ ਪੱਲੇ ਕੁਛ ਨਹੀਂ ਸੀ ਪਿਆ। ਸੱਜੇ ਪੱਖੀ ਟੋਰੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਹਨਾਂ ਨੂੰ ਉਮੀਦ ਸੀ ਕਿ ਉਹ ਬਹੁ ਗਿਣਤੀ ਸਰਕਾਰ ਬਣਾਉਣਗੇ, ਪਰ ਅਜੇ ਕੱਖ ਨਹੀਂ ਹੋਇਆ, ਉਹ ਹਾਰ ਗਏ। ਔਰ ਉਸ ਤੋਂ ਪਿੱਛੋਂ ਟੋਰੀ ਪੱਖੀ ਨੇਤਾਵਾਂ ਜਿਨ੍ਹਾਂ ਦਾ ਗੜ੍ਹ ਹੈ ਐਲਬਰਟਾ ਜਾਂ ਪੱਛਮੀ ਸੂਬਿਆਂ ਦੇ ਵਿੱਚ, ਅਲੱਗ-ਅਲੱਗ ਇਲਾਕਿਆਂ ਦੇ ਵਿੱਚ, ਉੱਥੇ ਵੱਖਵਾਦੀਆਂ ਸੁਰਾਂ ਉਹਨਾਂ ਵੱਲੋਂ ਤਿੱਖੀਆਂ ਕੀਤੀਆਂ ਗਈਆਂ। ਉਹਨਾਂ ਦਾ ਇਹ ਕਹਿਣਾ ਕਿ ਫੈਡਰਲ ਸਰਕਾਰ ਇਹਨਾਂ ਸੂਬਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਜਿੱਥੇ ਜਿੱਥੇ ਟੋਰੀਆਂ ਦਾ ਗੜ੍ਹ ਹੈ ਉਹਨਾਂ ਇਲਾਕਿਆਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ, ਸਾਨੂੰ ਕੈਨੇਡਾ ਤੋਂ ਵੱਖ ਕੀਤਾ ਜਾਵੇ। ਸੋ ਵੱਖਵਾਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਇਹਨਾਂ ਨੂੰ ਠੱਲਣ ਦੀ ਖਾਤਰ ਜਸਟਿਨ ਟਰੂਡੋ ਨੇ, ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਬਹੁਤ ਸੋਚੇ ਸਮਝੇ ਢੰਗ ਨਾਲ ਕ੍ਰਿਸਟੀਆ ਫਰੀਲੈਂਡ ਨੂੰ ਇਹ ਮਹਿਕਮਾ ਦਿੱਤਾ ਅੰਤਰਰਾਜੀ ਮਾਮਲਿਆਂ ਬਾਰੇ ਕਿ ਜਿਹੜੇ ਵੱਖ-ਵੱਖ ਰਾਜ ਨੇ ਉਹਨਾਂ ਦੇ ਸੰਬੰਧ ਨੇ ਫੈਡਰਲ ਸਰਕਾਰ ਨਾਲ, ਉਹ ਕਿਵੇਂ ਸੁਧਾਰੇ ਜਾਣ। ਸੋ ਉਸ ਕੜੀ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਨੇ ਐਲਬਰਟਾ ਵਿੱਚ ਜਾ ਕੇ ਜਿਹੜੇ ਉੱਥੋਂ ਦੇ ਸੱਜੇ ਪੱਖੀ ਮੁੱਖ ਮੰਤਰੀ ਨੇ ਜੇਸਨ ਕੈਨੀ, ਉਹਨਾਂ ਨਾਲ ਨਿੱਘੀ ਮੁਲਾਕਾਤ ਕੀਤੀ। 2 ਘੰਟੇ ਮੁਲਾਕਾਤ ਚੱਲੀ। ਹਾਲਾਂਕਿ ਮੁਲਾਕਾਤ 1 ਘੰਟੇ ਦੀ ਹੋਣੀ ਸੀ, ਪਰ 2 ਘੰਟੇ ਚੱਲੀ। ਸੋ ਉਮੀਦ ਕੀਤੀ ਜਾ ਰਹੀ ਕਿ ਸ਼ਾਇਦ ਇਸ 'ਚ ਕੁਝ ਚੰਗਾ ਨਿਕਲੇ। ਔਰ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਮੈਂ ਸੁਣਨ ਆਈ ਹਾਂ, ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿਉਂ ਇਹ ਵਿਗਿਆਨਗੀ ਦੀ ਭਾਵਨਾ ਹੈ, ਕਿਉਂ ਵੱਖਵਾਦੀ ਸੁਰਾਂ ਉੱਠ ਰਹੀਆਂ ਨੇ। ਅਸੀਂ ਨਤੀਜੇ ਵੇਖ ਲੈਣੇ ਇਲੈਕਸ਼ਨਾਂ ਦੇ, ਜਿਸ ਦੇ ਵਿੱਚ ਐਲਬਰਟਾ ਵਿੱਚ ਸਾਡੀ ਪਾਰਟੀ ਨੂੰ ਲੋਕਾਂ ਨੇ ਬਿਲਕੁਲ ਨਕਾਰਤਾ ਅਤੇ ਟੋਰੀਆਂ ਨੂੰ ਚੁਣਿਆ। ਇਹ ਅਸੀਂ ਬਿਲਕੁਲ ਕੰਨ 'ਤੇ ਲਿਖਿਆ ਪੜ੍ਹ ਰਹੇ ਹਾਂ, ਅਸੀਂ ਵੇਖ ਰਹੇ ਹਾਂ। ਅਸੀਂ ਇਸੇ ਕਰਕੇ ਮੈਂ ਇੱਥੇ ਆਈ ਹਾਂ। ਮੈਂ ਜਾਣਨਾ ਚਾਹੁੰਦੀ ਹਾਂ ਕਿ ਕੀ ਮਸਲੇ ਨੇ ਔਰ ਮਸਲਿਆਂ ਨੂੰ ਹੱਲ ਕਿਵੇਂ ਕੀਤਾ ਜਾਵੇ, ਕਿਵੇਂ ਅਸੀਂ ਇਕੱਠੇ ਹੋ ਕੇ ਕੰਮ ਕਰੀਏ, ਕਿਵੇਂ ਮੁਲਕ ਇਕੱਠਾ ਰਹਿ ਸਕੇ। ਸੋ ਕ੍ਰਿਸਟੀਆ ਫਰੀਲੈਂਡ ਪਹਿਲੋਂ ਵਿਦੇਸ਼ ਮੰਤਰੀ ਹੁੰਦੀ ਸੀ। ਸੋ 21 ਅਕਤੂਬਰ ਦੀ ਚੋਣ ਤੋਂ ਬਾਅਦ ਜਦੋਂ ਨਵਾਂ ਮੰਤਰੀ ਮੰਡਲ ਬਣਾਇਆ ਗਿਆ ਤਾਂ ਉਹਨਾਂ ਤੋਂ ਇਹ ਮਹਿਕਮਾ ਲੈ ਕੇ ਕਿਸੇ ਹੋਰ ਨੂੰ ਦਿੱਤਾ ਗਿਆ ਔਰ ਉਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਉਣ ਦੇ ਨਾਲ ਨਾਲ ਅੰਤਰਰਾਜੀ ਮਾਮਲਿਆਂ ਬਾਰੇ ਮੰਤਰੀ ਲਿਆ ਗਿਆ। ਉਹਨਾਂ ਦੀ ਯੋਗਤਾ ਨੂੰ ਵੇਖਦੇ ਹੋਏ ਜਸਟਿਨ ਟਰੂਡੋ ਨੇ ਅਜਿਹਾ ਫੈਸਲਾ ਲਿਆ ਔਰ ਉਮੀਦ ਕੀਤੀ ਜਾ ਰਹੀ ਕਿ ਸ਼ਾਇਦ ਕ੍ਰਿਸਟੀਆ ਫਰੀਲੈਂਡ ਜਿਸ ਤਰੀਕੇ ਨਾਲ ਦਿਆਨਤਦਾਰੀ ਨਾਲ ਗਈ ਹੈ ਔਰ ਇਹਨਾਂ ਲੰਮਾ ਸਮਾਂ ਉਹਨਾਂ ਨਾਲ ਗੱਲਬਾਤ ਕੀਤੀ ਜੇਸਨ ਕੈਨੀ ਨਾਲ, ਆਉਂਦੇ ਸਮੇਂ ਵਿੱਚ ਇਸ ਦੇ ਕੁਝ ਸ਼ਾਇਦ ਚੰਗੇ ਸਿੱਟੇ ਨਿਕਲਣ। ਵੈਸੇ ਇਸੇ ਦੌਰਾਨ ਇੱਕ ਦਿਲਚਸਪ ਖਬਰ ਇਹ ਹੈ ਕਿ ਜਿਹੜੇ ਟੋਰੀ ਪਾਰਟੀ ਦੇ ਨੇਤਾ ਨੇ ਐਂਡਰੂ ਸ਼ੀਅਰ, ਉਹਨਾਂ ਨੇ ਆਪਣੀ ਪਾਰਟੀ ਦੇ 2 ਅਹਿਮ ਜਿਹੜੇ ਸਹਾਇਕ ਸੀ ਝਟਕਾ ਦਿੱਤੇ ਨੇ, ਕਿਉਂਕਿ ਪੱਲੇ ਕੁਝ ਪਿਆ ਨਹੀਂ। 21 ਅਕਤੂਬਰ ਦੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਉਮੀਦਾਂ ਬੜੀਆਂ ਲਾਈਆਂ ਗਈਆਂ ਸਨ। ਸੋ ਇਹ ਵੀ ਚਰਚਾ ਹੋ ਰਹੀ ਸੀ ਕਿ ਐਂਡਰੂ ਸ਼ੀਅਰ ਨੂੰ ਵੀ ਹੁਣ ਚੱਲਾ ਕੀਤਾ ਜਾਵੇਗਾ, ਨਵੇਂ ਆਗੂ ਦੀ ਚੋਣ ਹੋਵੇਗੀ, ਪਰ ਫਿਲਹਾਲ ਉਹ ਬਚ ਗਏ ਨੇ, ਉਹਨਾਂ ਨੂੰ ਰਾਹਤ ਮਿਲ ਗਈ ਹੈ। ਅਪ੍ਰੈਲ ਵਿੱਚ ਜਾ ਕੇ ਟੋਰੀ ਪਾਰਟੀ ਦੀ ਕਨਵੈਨਸ਼ਨ ਹੋਵੇਗੀ, ਉਦੋਂ ਤੱਕ ਉਹਨਾਂ ਨੂੰ ਰਾਹਤ ਮਿਲੀ ਹੋਈ ਹੈ। ਸੋ ਉਦੋਂ ਤੱਕ ਉਹਨਾਂ ਨੂੰ ਕੋਈ ਕੁਝ ਨਹੀਂ ਕਹੂਗਾ, ਪਰ ਉਹਨਾਂ ਨੇ 2 ਪਾਰਟੀ ਦੇ ਸਹਾਇਕ ਝਟਕਾ ਦਿੱਤੇ ਨੇ, ਜਿਨ੍ਹਾਂ ਵਿੱਚ ਇੱਕ ਚੀਫ ਆਫ ਸਟਾਫ ਹੈ ਅਤੇ ਇੱਕ ਪਾਰਟੀ ਦਾ ਕਮਿਊਨੀਕੇਸ਼ਨ ਡਾਇਰੈਕਟਰ ਹੈ। ਸੋ ਉਸ ਦੀ ਆਲੋਚਨਾ ਹੋ ਰਹੀ ਹੈ ਸ਼ੀਅਰ ਦੀ ਕਿ ਸ਼ੀਅਰ ਨੇ ਆਪਣਾ ਜਿਹੜਾ ਗੁੱਸਾ ਹੈ ਇਹਨਾਂ ਲੋਕਾਂ 'ਤੇ ਕੱਢਿਆ, ਇਹਨਾਂ ਨੂੰ ਬਲੀ ਦੇ ਬੱਕਰੇ ਬਣਾਇਆ ਗਿਆ। ਹਾਲਾਂਕਿ ਉਹਨਾਂ ਨੂੰ ਖੁਦ ਨੂੰ ਜਿਹੜਾ ਹੈ ਪਾਸੇ ਹੋ ਜਾਣਾ ਚਾਹੀਦਾ ਸੀ। ਸੋ ਬਜਾਏ ਇਹਦੇ ਕਿ ਆਪ ਪਾਸੇ ਹੁੰਦੇ, ਉਹਨਾਂ ਨੇ ਇਹਨਾਂ 2 ਲੋਕਾਂ ਨੂੰ ਝਟਕਾ ਦਿੱਤਾ। ਸਾਰੇ ਦਾ ਸਾਰਾ ਜਿਹੜਾ ਹੈ ਬਲੇਮ ਇਹਨਾਂ 'ਤੇ ਸੁੱਟਿਆ ਜਾ ਰਿਹਾ ਕਿ ਇਹਨਾਂ ਲੋਕਾਂ ਦੀ ਜਿਹੜੀ ਆ ਗਲਤੀ ਕਰਕੇ ਜਾਂ ਰਣਨੀਤਿਕ ਤੌਰ 'ਤੇ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਉਹਦੇ ਕਰਕੇ ਹੀ ਪਾਰਟੀ ਦਾ ਨੁਕਸਾਨ ਹੋਇਆ। ਸੋ ਵੇਖੋ ਇਸ ਦੇ ਬਾਰੇ ਕੀ ਬਣਦਾ, ਪਰ ਇਹ ਇੰਪੋਰਟੈਂਟ ਡਿਵੈਲਪਮੈਂਟ, ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹੁਣ ਅਸੀਂ ਗੱਲ ਕਰਦੇ ਹਾਂ ਐਲਬਰਟਾ ਦੀ ਸਾਬਕਾ ਮੁੱਖ ਮੰਤਰੀ ਰੇਚਲ ਨੋਟਲੀ ਬਾਰੇ। ਹੋਇਆ ਇਸ ਤਰ੍ਹਾਂ ਕਿ ਐਲਬਰਟਾ ਦੇ ਜਿਹੜੇ ਇੱਕ ਸੂਬਾਈ ਇਲੈਕਸ਼ਨ ਕਮਿਸ਼ਨਰ ਨੇ, ਉਹ ਇੱਕ ਖਾਸ ਮਾਮਲੇ ਦੀ ਪੜਤਾਲ ਕਰ ਰਹੇ ਨੇ। ਜੇਸਨ ਕੈਨੀ ਜਿਸ ਸਮੇਂ ਲੀਡਰਸ਼ਿਪ ਦੌੜ ਵੀ ਨਿਤਰੇ ਹੋਏ ਸੀ, ਜੇਸਨ ਕੈਨੀ ਦੀ ਕੈਂਪੇਨ ਦੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਚੋਣ ਨਿਯਮਾਂ ਦੀ ਉਲੰਘਣਾ ਕੀਤੀ, ਉਹਨਾਂ ਨੇ ਕੋਤਾਹੀਆਂ ਕੀਤੀਆਂ। ਇਸ ਪੂਰੇ ਮਾਮਲੇ ਦੀ ਪੜਤਾਲ ਇਲੈਕਸ਼ਨ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਇੱਕ ਅਜਿਹਾ ਬਿੱਲ ਐਲਬਰਟਾ ਦੀ ਸੱਜੇ ਪੱਖੀ ਸੱਤਾਧਾਰੀ UCP ਪਾਰਟੀ ਵੱਲੋਂ ਲਿਆਇਆ ਜਾ ਰਿਹਾ, ਜਿਸ ਦੇ ਲਾਗੂ ਹੋਣ ਤੋਂ ਪਿੱਛੋਂ ਇਲੈਕਸ਼ਨ ਕਮਿਸ਼ਨਰ ਨੂੰ ਹਟਾਇਆ ਜਾ ਸਕਦਾ, ਉਸ ਦੀ ਛੁੱਟੀ ਕੀਤੀ ਜਾਵੇਗੀ। ਰੇਚਲ ਨੋਟਲੀ ਦਾ ਕਹਿਣਾ ਕਿ ਸਿੱਧੇ ਤੌਰ 'ਤੇ ਜਮਹੂਰੀਅਤ 'ਤੇ ਹਮਲਾ ਔਰ ਜਾਣਬੁੱਝ ਕੇ ਅਜਿਹਾ ਕੁਝ ਕੀਤਾ ਜਾ ਰਿਹਾ ਤਾਂ ਜੋ ਜੇਸਨ ਕੈਨੀ ਨੂੰ ਬਚਾਇਆ ਜਾ ਸਕੇ ਔਰ ਉਸ ਦੀ ਬਲੀ ਦੇਣ ਦੀਆਂ ਤਿਆਰੀਆਂ ਨੇ। ਸੋ ਉਸਨੇ ਬਕਾਇਦਾ ਇਹ ਮਾਮਲਾ ਅਸੈਂਬਲੀ ਵਿੱਚ ਵੀ ਚੁੱਕਿਆ ਸੀਗਾ। ਹੁਣ ਉਹ ਇਸ ਸਮੇਂ ਅਸੈਂਬਲੀ ਵਿੱਚ ਆਪੋਜੀਸ਼ਨ ਦੀ, ਵਿਰੋਧੀ ਧਿਰ ਦੀ ਆਗੂ, ਉਸਨੇ ਮਾਮਲਾ ਚੁੱਕਿਆ ਔਰ ਉਸਨੇ ਇਸ ਤੱਕ ਵੀ ਕਿਹਾ ਕਿ ਜਿਹੜੇ ਪਾਰਟੀ ਦੇ ਹਾਊਸ ਵਿੱਚ ਨੇਤਾ ਨੇ ਅਸੈਂਬਲੀ ਦੇ ਵਿੱਚ, ਉਹ ਝੂਠ ਬੋਲ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਅਜਿਹਾ ਕਹਿਣ ਲਈ ਉਹਨਾਂ ਨੂੰ ਅਸੈਂਬਲੀ 'ਚੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ 'ਤੇ ਇਹ ਦੋਸ਼ ਲਾਇਆ ਗਿਆ ਕਿ ਉਹਨਾਂ ਨੇ ਇੱਕ ਗੈਰ ਪਾਰਲੀਮੈਂਟਰੀ ਭਾਸ਼ਾ ਇਸਤੇਮਾਲ ਕੀਤੀ ਹੈ। ਖੈਰ, ਰੇਚਲ ਨੋਟਲੀ ਨੇ ਇਸ ਗੱਲ ਨੂੰ ਸਵੀਕਾਰ ਕਰਦਿਆਂ ਹੋਇਆਂ ਆਪਣੇ ਜਿਹੜੇ ਬਿਆਨ ਵਾਪਸ ਲੈ ਲੈਣੇ, ਪਰ ਉਹਨਾਂ ਨੇ ਮਾਫੀ ਨਹੀਂ ਮੰਗੀ। ਇਹ ਗੱਲ ਧਿਆਨ ਮੰਗਦੀ ਹੈ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਮਾਫੀ ਦਾ ਸਵਾਲ ਨਹੀਂ ਪੈਦਾ ਹੁੰਦਾ, ਪਰ ਮੈਂ ਜਿਹੜੀ ਅਨਪਾਰਲੀਮੈਂਟਰੀ ਲੈਂਗੁਏਜ ਯੂਜ਼ ਕੀਤੀ ਹੈ ਉਹ ਮੈਂ ਵਾਪਸ ਲੈ ਰਹੀ ਹਾਂ। ਪਰ ਉਹ ਅਜੇ ਵੀ ਆਪਣੇ ਸਟੈਂਡ 'ਤੇ ਦ੍ਰਿੜ ਨੇ ਕਿ ਜਿਹੜਾ ਇਹ ਬਿੱਲ ਲਿਆਇਆ ਜਾ ਰਿਹਾ ਹੈ
ਚਲਾਕੀ ਦੇ ਨਾਲ ਕਿਸੇ ਤਰੀਕੇ ਨਾਲ ਕੋਈ ਰਾਹ ਲੱਭ ਕੇ ਜਿਹੜਾ ਇਲੈਕਸ਼ਨ ਕਮਿਸ਼ਨਰ ਨੂੰ ਚੱਲਾ ਕੀਤਾ ਜਾਵੇ, ਇਸ ਕਿਸਮ ਦੀਆਂ ਸਾਜ਼ਿਸ਼ਾਂ ਗੁੰਦੀਆਂ ਜਾ ਰਹੀਆਂ ਨੇ। ਸੋ ਮੈਂ ਇਸ ਦੇ ਖਿਲਾਫ ਡਟੀ ਰਵਾਂਗੀ, ਇਹ ਉਹਨਾਂ ਨੇ ਸਪਸ਼ਟ ਕੀਤਾ। ਇਸੇ ਦੌਰਾਨ ਇੱਕ ਵੱਡੀ ਖਬਰ ਇਹ ਹੈ ਕਿ ਵੈਨਕੂਵਰ ਤੋਂ NDP ਦੀ ਮੈਂਬਰ ਪਾਰਲੀਮੈਂਟ ਜੈਨੀ ਕੁਆਨ, ਜਿਹੜੀ ਖੁਦ ਹਾਂਗਕਾਂਗ ਦੀ ਜੰਮੀ ਹੈ। ਸੋ ਜੈਨੀ ਕੁਆਨ ਇੱਕ ਬਹੁਤ ਦ੍ਰਿੜ ਇਰਾਦੇ ਵਾਲੀ ਇੱਕ MP ਹੈ, ਜਿਹੜੀ NDP ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ। ਔਰ ਜੈਨੀ ਕੁਆਨ ਦੀ ਖੂਬੀ ਹੈ ਕਿ ਉਹ ਮਨੁੱਖੀ ਹੱਕਾਂ ਦੇ ਬਾਰੇ, ਨਸਲਵਾਦ ਦੇ ਬਾਰੇ ਬੜੀ ਬੇਬਾਕੀ ਨਾਲ ਗੱਲਬਾਤ ਕਰਦੀ। ਹੋਇਆ ਇੱਦਾਂ ਕਿ ਹਾਂਗਕਾਂਗ ਦੇ ਵਿੱਚ ਹਾਲ ਹੀ ਵਿੱਚ ਜਿਹੜੀਆਂ ਉੱਥੋਂ ਦੀਆਂ ਡਿਸਟ੍ਰਿਕਟ ਲੈਵਲ ਦੀਆਂ ਚੋਣਾਂ ਹੋਈਆਂ, ਸੋ ਜਿਹੜੇ ਲੋਕਤੰਤਰ ਦੇ ਹਮਾਇਤੀ ਨੇ ਉਹਨਾਂ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। 85% ਦੀ ਸੀਟਾਂ ਉਹਨਾਂ ਨੂੰ ਮਿਲੀਆਂ ਨੇ। ਚੇਤੇ ਹਾਂਗਕਾਂਗ ਦੇ ਵਿੱਚ ਚੀਨ ਸਰਕਾਰ ਦੇ ਖਿਲਾਫ ਲੰਮੇ ਸਮੇਂ ਤੋਂ ਰੋਸ ਮੁਜ਼ਾਹਰੇ ਹੁੰਦੇ ਆ ਰਹੇ ਨੇ। ਵਿਖਾਵਾਕਾਰੀਆਂ ਦਾ ਕਹਿਣਾ ਕਿ ਚੀਨ ਸਰਕਾਰ ਧੱਕਾ ਕਰ ਰਹੀ ਹੈ ਔਰ ਇੱਥੇ ਲੋਕਤੰਤਰ ਬਹਾਲ ਹੋਵੇ ਔਰ ਹਾਂਗਕਾਂਗ ਵਿੱਚ ਲੋਕਾਂ ਨੂੰ ਆਪਣੇ ਤੌਰ ਤਰੀਕੇ ਨਾਲ ਜਿਉਣ ਦਾ ਹੱਕ ਮਿਲਣਾ ਚਾਹੀਦਾ। ਇੱਥੋਂ ਤੱਕ ਕਿ ਕੁਝ ਕਾਨੂੰਨ ਲਿਆਏ ਜਾ ਰਹੇ ਸੀ, ਤਬਾਦਲੇ ਦੇ ਕਾਨੂੰਨ, ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਸੀ। ਸੋ ਲੋਕ ਲਗਾਤਾਰ ਰੋਸ ਵਿਖਾਵੇ ਕਰ ਰਹੇ ਸਨ ਔਰ ਚੀਨੀ ਸਰਕਾਰ ਬਾਰ-ਬਾਰ ਕਹਿ ਰਹੀ ਸੀ ਕਿ ਇਹ ਵਿਖਾਵਾਕਾਰੀ ਜਿਹੜੇ ਨੇ ਇਹ ਅਰਾਜਕਤਾ ਫੈਲਾ ਰਹੇ ਨੇ, ਇਹ ਹਿੰਸਾ ਫੈਲਾ ਰਹੇ ਨੇ, ਇਹਨਾਂ ਨੂੰ ਵਿਦੇਸ਼ੀ ਤਾਕਤਾਂ ਦੀ ਸ਼ੈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਹੋ ਰਹੀਆਂ ਸੀਗੀਆਂ। ਉਹਨਾਂ ਦੇ ਨਾਲ ਜਿਹੜੇ ਇੱਕ ਮੁੱਠਤਾ ਜ਼ਾਹਰ ਕਰਨ ਵਾਲੇ ਲੋਕ ਸੀ ਵੈਨਕੂਵਰ ਵਿੱਚ, ਉਹਨਾਂ ਦੇ ਖਿਲਾਫ ਵੀ ਭੰਡੀ ਪ੍ਰਚਾਰ ਕੀਤਾ ਗਿਆ। ਉਹਨਾਂ ਦੀਆਂ ਰੈਲੀਆਂ ਨੂੰ ਕਾਊਂਟਰ ਕਰਨ ਲਈ ਚੀਨ ਸਰਕਾਰ ਨੇ ਆਪਣੇ ਗੁਮਾਸ਼ਤੇ ਉੱਥੇ ਭੇਜੇ। ਸੋ ਇਹ ਜਿਹੜਾ ਮਾਮਲਾ ਹੈ ਕਾਫੀ ਦੇਰ ਤੋਂ ਭਖਦਾ ਆ ਰਿਹਾ। ਸੋ ਹੋਇਆ ਇੱਦਾਂ ਕਿ ਚੋਣਾਂ ਸਮੇਂ ਕੋਈ ਹਿੰਸਾ ਨਹੀਂ ਹੋਈ, ਉਲਟਾ ਲੋਕਤੰਤਰ ਦੇ ਹਮਾਇਤੀ ਜਿਹੜੇ ਨੇ ਉਹ ਜਿੱਤੇ ਨੇ। ਸੋ ਇਹ ਚੀਨ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਆ। ਸੋ ਜੈਨੀ ਕੁਆਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਜਿਹੜੇ ਚੋਣ ਨਤੀਜੇ ਨੇ ਚੀਨ ਸਰਕਾਰ ਲਈ ਸੁਨੇਹਾ ਨੇ। ਚੀਨ ਸਰਕਾਰ ਵੇਖੇ ਕਿ ਉਹਨਾਂ ਨੇ ਕੀ ਕੁਤਾਹੀਆਂ ਕੀਤੀਆਂ, ਗਲਤੀਆਂ ਕੀਤੀਆਂ। ਇੱਕ ਤਰੀਕੇ ਨਾਲ ਝਟਕਾ ਦਿੱਤਾ ਲੋਕਾਂ ਨੇ ਚੀਨ ਦੀ ਸਰਕਾਰ ਨੂੰ, ਹਕੂਮਤ ਨੂੰ। ਸੋ ਉਹਨਾਂ ਦਾ ਕਹਿਣਾ ਕਿ ਚੀਨ ਸਰਕਾਰ ਕੰਨ ਤੇ ਲਿਖਿਆ ਪੜ੍ਹ ਲਵੇ। ਸੋ ਇੱਕ ਇਤਿਹਾਸਿਕ ਜਿੱਤ ਹੈ ਹਾਂਗਕਾਂਗ ਦੇ ਉਹਨਾਂ ਲੋਕਾਂ ਦੀ ਜਿਹੜੇ ਲੰਮੇ ਸਮੇਂ ਤੋਂ ਜਮਹੂਰੀਅਤ ਦੇ ਲਈ ਘੋਲ ਲੜਦੇ ਆ ਰਹੇ ਨੇ। ਸੋ ਉਮੀਦ ਹੈ ਕਿ ਚੀਨ ਸਰਕਾਰ ਦੀਆਂ ਹੁਣ ਅੱਖਾਂ ਖੁੱਲਣਗੀਆਂ। ਇਸ ਕਿਸਮ ਦੀ ਉਹਨਾਂ ਨੇ ਆਪਣੀ ਉਮੀਦ ਪ੍ਰਗਟਾਈ ਹੈ। ਸੋ ਵੇਖਦੇ ਹਾਂ ਕਿ ਕੀ ਬਣਦਾ। ਪਰ ਜੈਨੀ ਕੁਆਨ ਜਿਸ ਤਰ੍ਹਾਂ ਦੀ ਗੱਲਾਂ ਕਰ ਰਹੀ ਹੈ, ਚੀਨ ਸਰਕਾਰ ਨੂੰ ਪੱਕਾ ਰੜਕਦੀ ਹੈ, ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਜਿਵੇਂ ਭਾਰਤ ਪੱਖੀ ਲੌਬੀ ਇੱਥੇ ਵੇਖਦੀ ਕਿ ਕਿਹੜੇ ਸਿਆਸਤਦਾਨ ਸਾਡੇ ਖਿਲਾਫ ਬਿਆਨਬਾਜ਼ੀ ਕਰਦੇ ਨੇ, ਕਿਹੜੇ ਸਾਡੇ ਹਮਾਇਤੀ ਨੇ, ਇਸੇ ਤਰ੍ਹਾਂ ਚੀਨ ਸਰਕਾਰ ਵੀ ਲੰਮੇ ਸਮੇਂ ਤੋਂ ਇੱਥੋਂ ਦੇ ਸਿਆਸਤਦਾਨਾਂ ਦੇ ਬਾਜ ਰੱਖਦੀ ਆਉਂਦੀ ਹੈ ਜਿਹੜੇ ਉਹਨਾਂ ਦੇ ਹੱਕ 'ਚ ਨੇ ਜਾਂ ਉਹਨਾਂ ਦੇ ਵਿਰੋਧ ਵਿੱਚ ਨੇ। ਸੋ ਜੈਨੀ ਕੁਆਨ ਜ਼ਾਹਰਾ ਤੌਰ ਤੇ ਚੀਨ ਸਰਕਾਰ ਨੂੰ ਰੜਕਣ ਵਾਲੀ ਇੱਕ ਬੇਬਾਕ ਮੈਂਬਰ ਪਾਰਲੀਮੈਂਟ ਹੈ। ਅਗਲੀ ਗੱਲਬਾਤ ਕਰਦੇ ਹਾਂ, ਕੈਨੇਡਾ ਭਾਰਤ ਦੇ ਵਿੱਚ ਇੱਕ ਨਵੇਂ ਕਿਸਮ ਦੀ ਬਹਿਸ ਚੱਲ ਪਈ ਹੈ। ਉਹ ਹੋਇਆ ਇਸ ਤਰ੍ਹਾਂ ਕਿ ਕੈਨੇਡਾ ਦਾ ਜਿਹੜਾ ਯੂਨੀਵਰਸਲ ਹੈਲਥ ਕੇਅਰ ਸਿਸਟਮ ਹੈ, ਇਸ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਤਹਿਤ ਲੋਕਾਂ ਨੂੰ ਮੁਫਤ ਇਲਾਜ ਮਿਲ ਸਕਦਾ। ਕੋਈ ਵੀ ਹੋਵੇ ਜਿਹੜਾ ਵੀ ਇੱਥੇ ਰਹਿ ਰਿਹਾ, ਉਹਨੂੰ ਜੇ ਡਾਕਟਰੀ ਸਹਾਇਤਾ ਦੀ ਲੋੜ ਹੈ ਹਸਪਤਾਲ ਜਾ ਕੇ ਇਲਾਜ ਲੈ ਸਕਦਾ, ਉਹਨੂੰ ਕੋਈ ਸਮੱਸਿਆ ਨਹੀਂ। ਔਰ ਇਸ ਯੂਨੀਵਰਸਲ ਹੈਲਥ ਕੇਅਰ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ। ਅਮਰੀਕਾ ਵਿੱਚ ਵੀ ਲੋਕ ਇਸ ਨੂੰ ਕਾਫੀ ਛਲਾਉਂਦੇ ਨੇ। ਅਮਰੀਕਾ ਦੇ ਚਰਚਿਤ ਲੋਕ ਨੇ ਜਿਵੇਂ ਬਰਨੀ ਸੈਂਡਰਸ ਨੇ, ਜਿਹੜੇ ਡੈਮੋਕ੍ਰੈਟ ਨੇ ਔਰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜਨਾ ਚਾਹੁੰਦੇ ਨੇ, ਉਹ ਇਸ ਸਿਸਟਮ ਨੂੰ ਜਿਹੜਾ ਛਲਾਉਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸ਼ਖਸੀਅਤਾਂ ਨੇ ਵਾਰ-ਵਾਰ ਕੈਨੇਡਾ ਦੇ ਸਿਸਟਮ ਨੂੰ ਛਲਾਇਆ। ਸੋ ਇਸ ਸਿਸਟਮ ਨੂੰ ਇੱਕ ਡਾਕਟਰ ਵੱਲੋਂ ਚੁਣੌਤੀ ਦਿੱਤੀ ਗਈ ਹੈ। ਬ੍ਰਾਇਨ ਡੇ ਇੱਕ ਡਾਕਟਰ ਨੇ ਜਿਨ੍ਹਾਂ ਦਾ ਆਪਣਾ ਇੱਕ ਪ੍ਰਾਈਵੇਟ ਕਲੀਨਿਕ ਹੈ ਵੈਨਕੂਵਰ ਇਲਾਕੇ ਵਿੱਚ, ਔਰ ਉਹਨਾਂ ਨੇ ਇਹ ਮਾਮਲਾ ਜਿਹੜਾ ਹੈ ਉਸ ਬਕਾਇਦਾ ਅਦਾਲਤ ਵਿੱਚ ਲੈ ਗਏ ਨੇ। ਸੋ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਪਹੁੰਚ ਚੁੱਕਿਆ, BC ਦੀ ਸੁਪਰੀਮ ਕੋਰਟ ਵਿੱਚ। ਸੋ ਉਹਨਾਂ ਦਾ ਕਹਿਣਾ ਕਿ ਜਿਹੜਾ ਫੈਡਰਲ ਸਰਕਾਰ ਆਪਣੇ ਕਾਨੂੰਨਾਂ ਵਿੱਚ ਤਰਮੀਮ ਕਰੇ, ਕਿਉਂਕਿ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਲਾਜ ਸਮੇਂ ਸਿਰ ਨਾ ਮਿਲਣ ਕਰਕੇ ਉਹਨਾਂ ਨੂੰ ਆਪਣੀ ਵਾਰੀ ਉਡੀਕਣੀ ਪੈਂਦੀ, ਖਾਸ ਤੌਰ ਤੇ ਜਿਨ੍ਹਾਂ ਦੀ ਸਰਜਰੀ ਹੋਣ ਵਾਲੀ ਹੈ, ਆਪਰੇਸ਼ਨ ਹੋਣਾ ਹੈ। ਜਿਹੜੇ ਸਰਕਾਰੀ ਹਸਪਤਾਲ ਨੇ ਉੱਥੇ ਉਹਨਾਂ ਨੂੰ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ। ਉਹਨਾਂ ਕੋਲ ਇਹ ਚੋਇਸ ਹੋਵੇ ਕਿ ਉਹ ਪ੍ਰਾਈਵੇਟ ਥਾਂ ਤੇ ਜਾ ਕੇ ਵੀ ਆਪਣਾ ਸਮੇਂ ਸਿਰ ਇਲਾਜ ਕਰਵਾ ਸਕਣ। ਸੋ ਉਹਨਾਂ ਨੇ ਇਸ ਯੂਨੀਵਰਸਲ ਹੈਲਥ ਕੇਅਰ ਨੂੰ ਚੁਣੌਤੀ ਦਿੱਤੀ ਹੋਈ ਹੈ। ਸੋ ਇਸ ਮਾਮਲੇ 'ਚ ਸੁਣਵਾਈ ਹੁਣ ਜਾਰੀ ਹੈ। ਮੁੜ ਤੋਂ ਇਹ ਜਿਹੜੀ ਬਹਿਸ ਹੈ ਜਨਤਕ ਤੌਰ 'ਤੇ ਜਿਹੜੀ ਜਨਤਾ ਦੀ ਕਚਹਿਰੀ ਵਿੱਚ ਵੀ ਪਹੁੰਚ ਚੁੱਕੀ ਹੈ। ਕਚਹਿਰੀ ਵਿੱਚ ਤਾਂ ਚੱਲ ਹੀ ਰਹੀ ਹੈ, ਪਰ ਕਚਹਿਰੀ ਤੋਂ ਬਾਹਰ ਵੀ ਲੋਕਾਂ ਵਿੱਚ ਇਸ ਦੀ ਚਰਚਾ ਕਾਫੀ ਹੋ ਰਹੀ ਹੈ। ਸੋ ਹੋਇਆ ਇੱਦਾਂ ਕਿ ਜਿਹੜੇ ਫੈਡਰਲ ਸਰਕਾਰ ਦੇ ਵਕੀਲ ਨੇ BJ ਰੇ, ਜਿਹੜੇ ਕਿ ਕੈਨੇਡਾ ਦੇ ਅਟਾਰਨੀ ਜਨਰਲ ਦੀ ਪ੍ਰਤੀਨਿਧਤਾ ਕਰਦੇ ਨੇ, ਉਹਨਾਂ ਬਾਅਦ ਠੋਕ ਵਜਾ ਕੇ ਉੱਥੇ ਫੈਡਰਲ ਸਰਕਾਰ ਦਾ ਪੱਖ ਪੇਸ਼ ਕੀਤਾ ਔਰ ਕਿਹਾ ਕਿ ਜਿਹੜੀ ਮਨਸ਼ਾ ਹੈ ਇਸ ਪੂਰੇ ਮੁਕੱਦਮੇ ਦੇ ਪਿੱਛੇ ਉਹ ਸਿਰਫ ਇਹ ਹੈ ਕਿ ਡਾਕਟਰਾਂ ਨੂੰ ਕਿਵੇਂ ਮੁਨਾਫਾਖੋਰੀ ਦਾ ਮੌਕਾ ਦਿੱਤਾ ਜਾ ਸਕੇ, ਪ੍ਰਾਈਵੇਟ ਹੈਲਥ ਕੇਅਰ ਨੂੰ ਉਭਾਰ ਕੇ। ਸੋ ਮੁਨਾਫਾਖੋਰੀ ਨੂੰ ਜਿਹੜਾ ਇੱਕ ਤਰੀਕੇ ਨਾਲ ਹੱਲਾਸ਼ੇਰੀ ਦੇਣ ਦੀ ਇੱਕ ਕੋਸ਼ਿਸ਼ਾਂ ਨੇ। ਸੋ ਇਸ ਦੇ ਬਾਰੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। ਉਹਨਾਂ ਦਾ ਕਹਿਣਾ ਕਿ ਜਿਹੜਾ ਸਾਡਾ ਸਿਸਟਮ ਹੈ ਬਹੁਤ ਬਿਹਤਰ ਸਿਸਟਮ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਪੈਸਿਆਂ ਦੀ ਫਿਕਰ ਨਹੀਂ ਕਰਨ ਦੀ ਲੋੜ ਜਦੋਂ ਇਲਾਜ ਦੀ ਲੋੜ ਹੋਵੇ। ਜਦੋਂ ਐਮਰਜੈਂਸੀ ਹੁੰਦੀ ਹੈ, ਐਮਰਜੈਂਸੀ ਵਾਲੇ ਇਲਾਜ ਨੂੰ ਲੋਕਾਂ ਨੂੰ ਇਲਾਜ ਛੇਤੀ ਮਿਲਦਾ। ਜਿਨ੍ਹਾਂ ਦੀ ਸਰਜਰੀ ਹੈ ਜਿਹੜੇ ਉਡੀਕ ਰਹੇ ਨੇ, ਚਾਹੇ ਉਡੀਕ ਕਰ ਰਹੇ ਨੇ, ਪਰ ਉਹਨਾਂ ਨੂੰ ਇਲਾਜ ਜਿਹੜਾ ਹੈ ਵਾਜਬ ਤਰੀਕੇ ਨਾਲ ਮਿਲ ਰਿਹਾ। ਉਹਨਾਂ ਨੂੰ ਕਿੱਥੇ ਹੋਰ ਝਾਕ ਰੱਖਣ ਦੀ ਲੋੜ ਨਹੀਂ।
ਉਹਨਾਂ ਦਾ ਕਹਿਣਾ ਕਿ ਹੋਊਗਾ ਕੀ ਜੇ ਅਸੀਂ ਪ੍ਰਾਈਵੇਟ ਹੈਲਥ ਕੇਅਰ ਸਿਸਟਮ ਨੂੰ ਅਲਾਉ ਕਰ ਦਿੱਤਾ ਜਾਂ ਅਸੀਂ ਇੱਥੇ 2 ਟੀਅਰ ਸਿਸਟਮ ਲਿਆਂਦਾ ਜਿਵੇਂ ਕਿ ਭਾਰਤ ਵਿੱਚ ਜਾਂ ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਹੈ, ਤਾਂ ਨੁਕਸਾਨ ਉਹਦਾ ਇਹ ਹੋਊਗਾ ਕਿ ਜਿਹੜੇ ਲੋਕ ਅਮੀਰ ਨੇ ਉਹ ਤਾਂ ਸਮੇਂ ਸਿਰ ਆਪਣਾ ਇਲਾਜ ਲੈ ਲੈਣਗੇ, ਜਿਹੜੇ ਲੋਕ ਜਿਨ੍ਹਾਂ ਕੋਲ ਪੈਸੇ ਨਹੀਂ, ਆਮ ਲੋਕ ਨੇ, ਉਹਨਾਂ ਨੂੰ ਫਿਰ ਵੀ ਆਪਣੀ ਵਾਰੀ ਉਡੀਕਣੀ ਪਵੇਗੀ। ਸੋ ਇਸ ਤਰ੍ਹਾਂ ਦਾ ਪੱਖਪਾਤ ਕਿਉਂ? ਸਭ ਨੂੰ ਇੱਕੋ ਤਰ੍ਹਾਂ ਟ੍ਰੀਟਮੈਂਟ ਮਿਲਣਾ ਚਾਹੀਦਾ। ਜਿਹਨੂੰ ਐਮਰਜੈਂਸੀ ਦੀ ਲੋੜ ਹੈ ਐਮਰਜੈਂਸੀ ਦੇ ਤੌਰ 'ਤੇ ਉਸਦਾ ਇਲਾਜ ਹੁੰਦਾ, ਜੇ ਜਿਨ੍ਹਾਂ ਦੇ ਕੇਸਾਂ ਵਿੱਚ ਉਡੀਕ ਹੋ ਸਕਦੀ ਹੈ ਤਾਂ ਜੇ ਬਾਕੀ ਉਡੀਕ ਰਹੇ ਨੇ ਉਹ ਵੀ ਕਿਉਂ ਨਾ ਉਡੀਕਣ। ਉਲਟਾ ਪ੍ਰਾਈਵੇਟ ਸਿਸਟਮ ਨੂੰ ਨਾਲੋਂ ਨਾਲ ਖੜਾ ਕਰਕੇ ਇਸ ਪੂਰੇ ਸਿਸਟਮ ਵਿੱਚ ਮੁਨਾਫਾਖੋਰੀ ਦਾ ਜਿਹੜਾ ਇੱਕ ਐਲੀਮੈਂਟ ਹੈ ਉਸ ਨੂੰ ਵਾੜਿਆ ਜਾ ਰਿਹਾ। ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਡਾਕਟਰਾਂ ਨੂੰ ਅਮੀਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹੜੇ ਪ੍ਰਾਈਵੇਟ ਅਦਾਰੇ ਚਲਾਉਂਦੇ ਨੇ। ਸੋ ਉਹਨਾਂ ਦੇ ਜਿਹੜੇ ਸੌੜੇ ਹਿੱਤ ਨੇ ਉਹਨਾਂ ਨੂੰ ਅਣਗੌਲਿਆਂ ਕਰਕੇ, ਇਗਨੋਰ ਕਰਕੇ ਇਸੇ ਸਿਸਟਮ ਨੂੰ ਇਸੇ ਤਰ੍ਹਾਂ ਰੱਖਿਆ ਜਾਵੇ, ਇਸ ਨੂੰ ਮਜ਼ਬੂਤ ਬਣਾਇਆ ਜਾਵੇ। ਸੋ ਇਸ ਕਿਸਮ ਦੀ ਗੱਲਬਾਤ ਉਹਨਾਂ ਨੇ ਕੀਤੀ ਹੈ। ਬੜੀ ਦਿਲਚਸਪ ਬਹਿਸ ਹੈ। ਆਉਂਦੇ ਦਿਨਾਂ ਵਿੱਚ ਇਹ ਜ਼ੋਰ ਫੜੇਗੀ, ਇਸ ਗੱਲ ਦੀ ਉਮੀਦ ਅਸੀਂ ਕਰ ਸਕਦੇ ਹਾਂ ਔਰ ਇਸ ਨੂੰ ਜ਼ੋਰ ਫੜਨਾ ਵੀ ਚਾਹੀਦਾ। ਵੈਸੇ ਜਿਹੜਾ ਪ੍ਰਾਈਵੇਟ ਹੈਲਥ ਕੇਅਰ ਦੀ ਥਾਂ 'ਤੇ ਜੇ ਪਬਲਿਕ ਹੈਲਥ ਕੇਅਰ ਸਿਸਟਮ ਵਿੱਚ ਪੈਸਾ ਸਰਕਾਰ ਹੋਰ ਲਾਵੇ, ਡਾਕਟਰਾਂ ਦੀ ਗਿਣਤੀ ਹੋਰ ਵਧਾ ਦੇਵੇ, ਨਰਸਾਂ ਦੀ ਗਿਣਤੀ ਹੋਰ ਵਧਾ ਦੇਵੇ, ਹਸਪਤਾਲ ਹੋਰ ਖੋਲ੍ਹ ਦੇਵੇ, ਬਿਸਤਰੇ ਹੋਰ ਵਧਾ ਦੇਵੇ, ਤਾਂ ਸ਼ਾਇਦ ਲੋਕਾਂ ਨੂੰ ਕੁਝ ਰਾਹਤ ਮਿਲੇ। ਜਿਹੜੀ ਲੰਮੀਆਂ ਉਡੀਕਾਂ ਨੇ ਉਹ ਘੱਟ ਸਕਦੀਆਂ ਨੇ। ਜਿਹੜਾ ਪੈਸਾ ਬੇਲੋੜਾ ਜਿਹੜਾ ਤਰੀਕੇ ਨਾਲ ਡਿਫੈਂਸ 'ਤੇ ਖਰਚਿਆ ਜਾ ਰਿਹਾ, ਹੋਰ ਕਈ ਜਿਹੜੀਆਂ ਬੇਲੋੜੀਆਂ ਗੱਲਾਂ 'ਤੇ ਖਰਚ ਕੀਤਾ ਜਾ ਰਿਹਾ, ਉਹੀ ਪੈਸਾ ਯੂਨੀਵਰਸਲ ਹੈਲਥ ਕੇਅਰ 'ਤੇ ਜੇ ਲਾਇਆ ਜਾਵੇ ਤਾਂ ਇਹ ਸਮੱਸਿਆ ਦਾ ਹੱਲ ਹੋ ਸਕਦਾ। ਪਰ ਪ੍ਰਾਈਵੇਟ ਕੇਅਰ ਜੇ ਇੱਥੇ ਆਉਂਦੀ ਹੈ ਜਾਂ 2 ਟੀਅਰ ਸਿਸਟਮ ਇੱਥੇ ਖੜਾ ਕੀਤਾ ਜਾਵੇ ਤਾਂ ਫਿਰ ਕੈਨੇਡਾ ਉਹ ਨਹੀਂ ਰਹੇਗਾ ਜੋ ਕੈਨੇਡਾ ਅੱਜ ਹੈ। ਇਸ ਦੀਆਂ ਮਿਸਾਲਾਂ ਜਿਹੜੀਆਂ ਦੁਨੀਆ 'ਚ ਦਿੱਤੀਆਂ ਜਾ ਰਹੀਆਂ ਨੇ ਉਹ ਗੱਲ ਨਹੀਂ ਰਹਿਣੀ। ਸੋ ਇਹ ਗੱਲ ਲੋਕਾਂ ਨੂੰ ਵੀ ਸੋਚਣੀ ਪਏਗੀ। ਅਖੀਰ ਵਿੱਚ ਇੱਕ ਦਿਲਚਸਪ ਖਬਰ ਇਹ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਲਕਾ ਦਫ਼ਤਰ ਦੇ ਬਾਹਰ ਲਿਆ ਕੇ ਮੱਕੀ ਦੇ ਦਾਣੇ ਖਿੰਡਾ ਦਿੱਤੇ ਨੇ। ਹੋਇਆ ਇਸ ਤਰ੍ਹਾਂ ਕਿ ਕੈਨੇਡਾ ਵਿੱਚ ਇਸ ਸਮੇਂ CN ਰੇਲ ਵਾਲੇ 3200 ਮੁਲਾਜ਼ਮ ਹੜਤਾਲ 'ਤੇ ਨੇ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਕਿ ਜਿਹੜੇ ਰੇਲ ਮੁਲਾਜ਼ਮ ਨੇ ਕਿ ਰੇਲ ਦੇ ਜਿਹੜੇ ਕੰਮ ਨੇ ਉਹ ਆਪਣੇ ਆਪ ਨੂੰ ਬਹੁਤ ਅਣਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਹਨਾਂ ਦੇ ਕੰਮਾਂ ਦੇ ਉੱਤੇ ਉਹਨਾਂ ਦੀ ਸੁਰੱਖਿਆ ਦੇ ਬਹੁਤੇ ਇੰਤਜ਼ਾਮਾਤ ਨਹੀਂ। ਸੋ ਇਸ ਕਾਰਨ ਉਹਨਾਂ ਨੇ ਕੁਝ ਹੋਰ ਮੰਗਾਂ ਨੂੰ ਨਾਲ ਜੋੜ ਕੇ ਹੜਤਾਲ ਕੀਤੀ ਹੋਈ ਹੈ। ਹੜਤਾਲ ਦੇ ਕਾਰਨ ਕੀ ਹੋਇਆ ਕਿ ਕੈਨੇਡਾ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਾਫੀ ਪਰੇਸ਼ਾਨ ਨੇ। ਉਹਨਾਂ ਨੂੰ ਪੂਰਾ ਸਾਜੋ ਸਮਾਨ ਨਹੀਂ ਮਿਲ ਰਿਹਾ ਖੇਤੀਬਾੜੀ ਵਾਸਤੇ। ਪ੍ਰੋਪੇਨ ਗੈਸ ਦੀ ਖਾਸ ਤੌਰ 'ਤੇ ਘਾਟ ਮਹਿਸੂਸ ਹੋ ਰਹੀ ਹੈ। ਕਈ ਫਾਰਮਾਂ ਵਿੱਚ ਪ੍ਰੋਪੇਨ ਗੈਸ ਇਸਤੇਮਾਲ ਹੁੰਦੀ ਹੈ। ਸੋ ਕਾਫੀ ਉਹ ਖਫਾ ਨੇ। ਉਹਨਾਂ ਦਾ ਕਹਿਣਾ ਕਿ ਸਰਕਾਰ ਸਾਡੇ ਬਾਰੇ ਕੱਖ ਨਹੀਂ ਕਰ ਰਹੀ, ਸਰਕਾਰ ਸਾਡੀਆਂ ਲੋੜਾਂ ਵੱਲ ਧਿਆਨ ਨਹੀਂ ਦੇ ਰਹੀ ਔਰ ਸਰਕਾਰ ਜਿਹੜੀ ਹੈ ਘੁੰਮ ਕਰਨ ਨੀਂਦ ਸੁੱਤੀ ਹੋਈ ਹੈ। ਸੋ ਉਹਨਾਂ ਨੇ ਕੀ ਕੀਤਾ, ਆਪਣਾ ਰੋਸਾ ਜ਼ਾਹਰ ਕਰਨ ਲਈ ਮੌਂਟਰੀਅਲ ਇਲਾਕੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਲਕਾ ਦਫ਼ਤਰ ਦੇ ਬਾਹਰ ਗਏ ਔਰ ਲਿਆ ਕੇ ਮੱਕੀ ਦੇ ਦਾਣੇ ਖਿੰਡਾ ਦਿੱਤੇ। ਸੋ ਹੁਣ ਦੇਖਦੇ ਹਾਂ ਕਿ ਉਹਨਾਂ ਦੇ ਇਸ ਪ੍ਰੋਟੈਸਟ ਦਾ ਸਰਕਾਰ 'ਤੇ ਕਿੰਨਾ ਕੁ ਅਸਰ ਪੈਂਦਾ। ਕੀ ਸਰਕਾਰ ਦਖਲ ਦੇ ਕੇ ਹੜਤਾਲ ਤੋੜਾਏਗੀ? ਕੀ ਸਰਕਾਰ ਦਖਲ ਦੇ ਕੇ ਹੜਤਾਲ ਦੇ ਗਏ ਮੁਲਾਜ਼ਮਾਂ ਦਾ ਪੱਖ ਸੁਣ ਕੇ ਉਹਨਾਂ ਲਈ ਵੀ ਕੁਝ ਕਰੇਗੀ? ਇਹ ਕੁਝ ਸਵਾਲ ਨੇ ਜਿਨ੍ਹਾਂ ਦੇ ਉੱਤੇ ਹੁਣ ਜਿਹੜੇ ਧਿਆਨ ਮੰਗਦੇ ਨੇ ਔਰ ਸਾਰਾ ਮਾਮਲਾ ਹੁਣ ਸਰਕਾਰ ਦੇ ਪਾਲੇ ਵਿੱਚ ਹੈ। ਸੋ ਸਾਥੀਓ, ਇੱਥੇ ਹੀ ਇਸ ਸੈਗਮੈਂਟ ਦੀ ਸਮਾਪਤੀ ਹੈ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ।